Viewers, welcome back in our program. जी डॉक्टर साहब एंड वाले इशू विच पहला ਆਪਾਂ फेसबुक मैसेज लवांगे की कहंदे हैं साडे व्यूअर्स। हाँ जी, वीर सन्नी खताना ਜਾਂ ਖਟਾਣਾ ਜੀ ਨੇ 3-4 ਮੈਸੇजेस ਲਿਖੇ ਨੇ। ਬੜਾ ਹਿਸਟੋਰੀਕਲ ਗੱਲਾਂ ਉਹਨਾਂ ਨੇ ਕੀਤੀਆਂ, ਪਰ ਮੈਂ ਉਹਨੂੰ ਇੱਕੋ ਹੀ ਚ ਪੜ੍ਹ ਦਿਆਂਗਾ ਜੀ। Jews people don't believe in the boundaries of their own country. It is mentioned in holy book of Torah that people of Bani Israel are not allowed to make their own country and resist. दूसरा, Israel is second holiest place for Muslims around the globe. Land of Israel should be returned to people of Palestine and Jordan. फिर इन्होंने लिखा, all the prophets from Judaism, Christianity and Islam are same. All the Jews are herbs. Even Jesus Christ was an herb, peace be upon him. फिर लिखते हैं, सरदार जी please don't forget to mention that land of Israel is second holiest place of Islam. फिर इन्होंने लिखा, सरदार जी you are great personality. शुक्रिया, respect from Pakistan, respect from Canada. जी ਇਹਨਾਂ ਨੇ ਹਿਸਟੋਰੀਕਲ ਪਰਸਪੈਕਟਿਵ ਦਿੱਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਇਹਨਾਂ ਦੇ ਪ੍ਰੋਫਿਟਸ ਵੀ ਕਾਮਨ ਨੇ। ਉਹਨਾਂ ਦੇ ਮੌਜ਼ਿਜ਼ ਇੱਥੇ ਹਜ਼ਰਤ ਮੂਸਾ ਨੇ ਇਸਲਾਮ 'ਚ, ਉਹਨਾਂ ਦੇ ਡੇਵਿਡ ਹਜ਼ਰਤ ਦਾਊਦ ਨੇ। ਔਰ ਇਹ ਵੀ ਇੱਕ ਵਿਊ ਪੁਆਇੰਟ ਬਿਲਕੁਲ ਠੀਕ ਹੈ ਕਿ ਵੀ ਉਹਨਾਂ ਨੂੰ ਬਾਉਂਡਰੀਜ਼ ਵਾਲਾ ਮੁਲਕ ਬਣਾਉਣ ਦੀ ਹਦਾਇਤ ਨਹੀਂ ਸੀ, ਲੇਕਿਨ ਉਹਦੀਆਂ ਡਿਫਰੈਂਟ ਇੰਟਰਪ੍ਰੀਟੇਸ਼ਨਸ ਨੇ ਜੀ। ਇਹ ਵੀ ਇੱਕ ਸੈਕਟ ਜਿਹਨਾਂ ਦਾ ਕਾਫੀ ਇਨਫਲੂਐਂਸ ਹੈ ਇਜ਼ਰਾਈਲ 'ਚੋਂ ਰਹਿੰਦਾ ਹੈ, ਜਿਹੜੇ ਕਹਿੰਦੇ ਨੇ ਕਿ ਜੀ ਓਲਡ ਟੋਰਾ ਦੇ ਵਿੱਚ ਜਿਹੜਾ ਪ੍ਰਿੰਸ ਆਣਾ, ਜਿਹਨੇ ਕਿੰਗਡਮ ਬਣਾਉਣਾ, ਉਹ ਡਿਵਾਈਨ ਹੋਏਗਾ, ਸਪਿਰਿਚੁਅਲ ਮੀਨਸ ਨਾਲ ਕਿੰਗਡਮ ਆਫ ਇਜ਼ਰਾਈਲ ਬਣੇਗਾ। ਔਰ ਕਿਉਂਕਿ ਇਹ ਜਿਹੜਾ ਇਜ਼ਰਾਈਲ ਕ੍ਰੀਏਟ ਹੋਇਆ ਹੈ ਇਹ ਡਿਊ ਟੂ ਪੋਲੀਟੀਕਲ ਪ੍ਰੋਸੈਸ ਹੋਇਆ, ਇਹਨੂੰ ਅਸੀਂ ਰੈਕਗਨਾਈਜ਼ ਨਹੀਂ ਕਰਦੇ। ਸੋ ਉੱਥੇ ਹੀ ਰਹਿੰਦੇ ਨੇ, ਵੋਟ ਵੀ ਪਾਉਂਦੇ ਨੇ, ਲੇਕਿਨ ਉਹ ਨਹੀਂ। ਸੋ ਇਹਨਾਂ 'ਚ ਵੀ ਬਹੁਤ ਜ਼ਿਆਦਾ ਵੇਰੀਏਸ਼ਨਸ ਨੇ। ਔਰ ਇਹਦੇ 'ਚ ਮੈਂ ਸਮਝਦਾ ਕਿ ਵੀ ਜਿਹੜਾ ਉਹਨਾਂ ਨੇ ਇਸਲਾਮ ਦੀ ਸੈਕੰਡ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲ ਅਕਸਾ ਮੌਸਕ ਜਿਹੜੀ ਹੈ, ਮਸਜਿਦ ਜਿਹੜੀ ਕਿ ਇਸਲਾਮ ਦੇ ਲਈ ਇਕੁਅਲੀ, ਔਰ ਜਦੋਂ ਇਹ UN ਦਾ ਬਣਿਆ ਸੀ ਇਹਨਾਂ ਦਾ ਚਾਰਟਰ, ਜਦੋਂ ਇਜ਼ਰਾਈਲ ਨੂੰ ਵੰਡਿਆ 1947, ਉਹਦਾ ਇਹ ਇੱਕ ਹਿੱਸਾ ਸੀ ਕਿ ਜੈਰੂਸ਼ਲਮ ਜਿਹੜਾ ਹੈ ਇਹ ਇੰਟਰਨੈਸ਼ਨਲ ਕੰਟਰੋਲ ਥੱਲੇ ਹੋਏਗਾ, ਇਜ਼ਰਾਈਲ ਦੇ ਕੋਲ ਨਹੀਂ ਸੀ। ਕਿਉਂਕਿ ਜੈਰੂਸ਼ਲਮ ਕ੍ਰਿਸਚੀਅਨਿਟੀ ਲਈ ਵੀ ਇੰਪੋਰਟੈਂਟ ਹੈ, ਇਸਲਾਮ ਲਈ ਵੀ ਇੰਪੋਰਟੈਂਟ ਹੈ। ਅਲ ਅਕਸਾ ਮੌਸਕ ਔਰ ਯਹੂਦੀਆਂ ਦਾ ਉਹ ਕ੍ਰੇਡਲ ਹੈ ਉਹਨਾਂ ਦੀ ਆਪਣੀ ਸਿਵਲਾਈਜੇਸ਼ਨ ਦਾ। ਔਰ ਫਿਰ ਇਹ ਜੈਰੂਸ਼ਲਮ ਜਾਰਡਨ ਦੇ ਕੋਲ ਸੀ। 1966-67 ਵਾਲੀ ਜਿਹੜੀ ਵਾਰ ਹੋਈ ਉਹਦੇ 'ਚ ਜੈਰੂਸ਼ਲਮ ਇਜ਼ਰਾਈਲ ਨੇ ਜਾਰਡਨ ਤੋਂ ਖੋਇਆ, ਗੋਲਾਨ ਹਾਈਟਸ ਸੀਰੀਆ ਤੋਂ ਖੋਈਆਂ, ਔਰ ਗਾਜ਼ਾ ਸਟ੍ਰਿਪ ਜਿਹੜੀ ਆ ਉਹ ਇਜਿਪਟ ਤੋਂ ਖੋਈ। ਸੋ ਅਸੀਂ ਇਹ ਸਮਝਦੇ ਹਾਂ ਵੀ ਹੁਣ ਇਹ ਕਹਿਣਾ ਕਿ ਵੀ ਉਹ ਨੇਸ਼ਨ ਐਗਜ਼ਿਸਟ ਨਾ ਕਰੇ, ਜਾਂ ਕਈਆਂ ਨੂੰ ਇਹ ਆ ਕਿ ਵੀ ਉਹਨੂੰ ਸਮੁੰਦਰ 'ਚ ਸੁੱਟ ਦਿਓ, ਜਿਵੇਂ ਇਹਨਾਂ ਦਾ PLO ਵਾਲਿਆਂ ਦਾ ਇੱਕ ਮੈਂਡੇਟ ਹੁੰਦਾ ਸੀ। ਅਸੀਂ ਇਹ ਸਮਝਦੇ ਹਾਂ ਵੀ ਗਰਾਊਂਡ ਰਿਐਲਿਟੀ ਇਹ ਮੰਗ ਕਰਦੀ ਹੈ ਕਿ ਬਰਾਬਰ ਦੀ ਸਟੇਟ ਫਲਸਤੀਨ ਔਰ ਇਜ਼ਰਾਈਲ ਵਾਪਸ ਜਾਏ, ਜਿਹੜੇ ਆਕੂਪਾਈਡ ਟੈਰੀਟਰੀ ਹੈ ਉਹ ਕ੍ਰੀਏਟ ਹੋਏ, ਐਕਸੈਸ ਟੂ ਸੀ, ਔਰ ਸਾਈਡ ਬਾਈ ਸਾਈਡ ਇਹ ਸਟੇਟਸ ਜਿਹੜੀਆਂ ਨੇ ਐਗਜ਼ਿਸਟ ਕਰਨ। ਵੀਰ ਅਮਨਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਰੈਫਰੈਂਡਮ 2020 ਦੀ ਆਵਾਜ਼ ਇੰਡੀਅਨ ਮੀਡੀਆ ਵਿੱਚ ਪ੍ਰਚਾਰੀ ਗਈ, ਇਸ ਬਾਰੇ ਵਿਚਾਰ ਕਰਨਾ ਜੀ। ਦੇਖੋ, ਜਿਹੜੇ ਬੜੇ ਵੱਡੇ ਬੋਰਡ ਲੱਗੇ ਨੇ ਪੰਜਾਬ ਦੇ 6-7 ਥਾਵਾਂ ਦੇ ਉੱਤੇ, ਜਿਹੜਾ ਮੀਡੀਆ 'ਚ ਆਇਆ, ਅਮਰਿੰਦਰ ਨੇ ਵੀ ਉਹਦੇ ਤੇ ਰਿਐਕਟ ਕੀਤਾ। ਟਾਈਮਜ਼ ਨਾਓ ਦਾ ਮੈਂ ਅੱਜ ਖਬਰ ਸੁਣ ਰਿਹਾ ਸੀ, ਇੱਕ ਉਹਨਾਂ ਨੇ ਬੜਾ ਉੱਥੇ ਆਪਣਾ ਰਿਪੋਰਟਰ ਖੜਾ ਕਰਕੇ ਕਿ ਜੀ ਫਿਰ ਆ ਗਏ ਖਾਲਿਸਤਾਨੀ, ਐਡਮਿਨਿਸਟ੍ਰੇਸ਼ਨ ਸੁੱਤਾ ਪਿਆ, ਕੀ ਨਹੀਂ ਕਰ ਰਹੇ, ਕਿਉਂ ਨਹੀਂ ਕਰ ਰਹੇ। ਸੋ ਅਸੀਂ ਸਮਝਦੇ ਹਾਂ ਵੀ, ਔਰ ਅਜੇ ਤੱਕ ਤਾਂ ਬੋਰਡ ਲੱਗੇ ਹੋਏ ਨੇ, ਸੋ ਜ਼ਾਹਰ ਹੈ ਕਿ ਸਲੋਲੀ ਇਸ ਦੇ ਨਾਲ ਗੱਲ ਜ਼ਰੂਰ ਪੰਜਾਬ 'ਚ ਪਹੁੰਚਦੀ ਹੈ, ਔਰ ਲੋਕਾਂ ਨੂੰ ਇਸ ਗੱਲ ਦੀ ਜਿਹੜੀ ਹੈ ਉਹ ਅਵੇਅਰਨੈਸ ਵੀ ਹੋ ਰਹੀ ਹੈ ਕਿ ਭਾਈ ਰੈਫਰੈਂਡਮ ਇੱਕ ਯੂਨਾਈਟਿਡ ਨੇਸ਼ਨਸ ਦੇ ਥੱਲੇ ਸਾਡਾ ਹੱਕ ਹੈ, ਔਰ ਇਹ ਸਾਨੂੰ ਇਹ ਹੱਕ ਮਿਲਣਾ ਚਾਹੀਦਾ। ਸੋ ਕੁੱਲ ਮਿਲਾ ਕੇ ਇਹਨੂੰ ਮੈਂ ਪੋਜ਼ਿਟਿਵ ਸੰਦਰਭ 'ਚ ਹੀ ਦੇਖਦਾ। ਔਰ ਫਿਰ ਵੀਰ ਕੁਲਦੀਪ ਸਿੰਘ ਖਾਮ, ਜਗਦੀਸ਼ ਸਿੰਘ ਸੈਣੀ, ਰਘਬੀਰ ਸਿੰਘ, ਜਸਵਿੰਦਰ ਸਿੰਘ, ਜ਼ਾਹਿਰ ਤਰਾਰ, ਜਿਹੜੇ ਨੇ ਇਹ ਖਾਲਿਸਤਾਨ ਜ਼ਿੰਦਾਬਾਦ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਾਂ ਜ਼ਾਹਿਰ ਤਰਾਰ ਵੈਰੀ ਨਾਈਸ ਕਹਿ ਕੇ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ। ਔਰ ਬਾਕੀ ਜਿਹੜੇ ਕੁਛ ਮੈਸੇजेस, ਬਸ਼ਰਤ ਅਲੀ ਡਾਕਟਰ ਸਾਹਿਬ ਗ੍ਰੇਟ ਹੋ, ਸ਼ੁਕਰੀਆ ਜੀ। ਗੁਰਪ੍ਰੀਤ ਜੱਟ ਗੁੱਡ ਜੀ, ਬਲਹਾਰ ਸਿੰਘ ਕੰਗ, TV 84 ਦੀ ਸਾਰੀ ਟੀਮ ਨੂੰ ਫਤਿਹ। RJ ਜਹਾਂਗੀਰ ਖਾਨ ਸਿਆਨ ਗ੍ਰੇਟ। ਸੋ ਬਹੁਤ शुक्रिया इन्हां सारे वीरां दा जी। और अगले इशू बारे जे टाइम है डिस्कस कर लो।
ਹਾਂ ਨਹੀਂ ਬਰੀਫ ਹੀ ਹੈ ਇਸ਼ੂ। ਮੈਂ ਇਹ ਦੇਖਦਾ ਵੀ ਕਈ ਵਾਰ ਇਹੀ ਪੰਜਾਬ ਦਾ ਚੀਫ ਮਿਨਿਸਟਰ ਸੀ ਜਦੋਂ ਪਹਿਲੀ ਟਰਮ ਵਿੱਚ ਚੀਫ ਮਿਨਿਸਟਰ ਸੀ ਅਮਰਿੰਦਰ ਸਿੰਘ, ਔਰ ਜਿਹੜਾ ਫਾਰਮਰ ਸੁਸਾਈਡ ਦਾ ਇਸ਼ੂ ਆਇਆ, ਇਹਨੇ ਡਿਨਾਇਲ 'ਚ ਉਹਨੇ ਕਿਹਾ ਜੀ ਐਵੇਂ ਪ੍ਰੋਪੇਗੈਂਡਾ ਹੈ, ਕੋਈ ਕਿਸਾਨ ਜਿਹੜਾ ਉਹ ਆਤਮਘਾਤ ਨਹੀਂ ਕੀਤਾ ਪੰਜਾਬ 'ਚ, ਦਿਸ ਦੈਟ। ਹੁਣ ਜਿਹੜੀ ਖਬਰ ਮੀਡੀਆ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਇਹ ਸਟੇਟਮੈਂਟ ਹੈ, ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਟੁਡੇ ਸੈਡ Punjab government would bear the liability of outstanding loans of over 7,000 state farmers who had committed suicide। ਹੁਣ ਅਮਰਿੰਦਰ ਸਿੰਘ ਦੀ ਸਟੇਟਮੈਂਟ ਹੈ ਕਿ 7,000 ਤੋਂ ਜ਼ਿਆਦਾ ਕਿਸਾਨਾਂ ਨੇ, ਇਹ ਟਾਈਮ ਫਰੇਮ ਨਹੀਂ ਦਿੱਤਾ ਵੀ ਇਹ 7,000 ਪਿਛਲੇ 1 ਸਾਲ ਦੇ ਨੇ, 2 ਦੇ ਨੇ, 3 ਦੇ ਨੇ, ਪਰ ਇਹ ਐਡਮਿਸ਼ਨ ਕਿ 7,000 ਤੋਂ ਜ਼ਿਆਦਾ ਅਮਰਿੰਦਰ ਸਿੰਘ ਕਹਿੰਦਾ ਹੈ ਜਿਹੜੇ ਕਿਸਾਨਾਂ ਨੇ ਆਤਮਘਾਤ ਕੀਤਾ ਪੰਜਾਬ ਦੇ ਵਿੱਚ, ਅਸੀਂ ਉਹਨਾਂ ਦੇ ਜਿਹੜੇ ਕਰਜ਼ੇ ਦੀ ਰਕਮ ਹੈ ਉਹ ਸਾਡੀ ਸਰਕਾਰ ਦੇਗੀ। ਹੁਣ ਪਹਿਲੀ ਗੱਲ ਤਾਂ ਇਹ ਇੱਕ ਬੜਾ ਹੌਰੀਫਾਈਂਗ ਨੰਬਰ ਹੈ, ਸਰਕਾਰੀ ਅੰਕੜਾ ਮੰਨਣਾ 7,000 ਦੇ ਨਾਲ ਤੁਸੀਂ ਇੱਕ ਜ਼ੀਰੋ ਹੋਰ ਲਾ ਲਓ, ਕਿਉਂਕਿ ਇਹ ਜੇ 7,000 ਮੰਨਣ ਤੇ ਮਜਬੂਰ ਹੋਇਆ ਤੇ ਹੁਣ ਇਹ ਕੀ ਹਾਲਤ ਹੈ ਸਾਡੀ। ਦੂਸਰਾ ਇਹ ਹੈ ਵੀ ਇਹ ਇਸ ਕਿਸਮ ਦੀ ਗੱਲ ਕਹਿਣਾ ਉਹ ਦਰਵਾਜ਼ਾ ਖੋਲਣਾ ਵੀ ਹੈ, ਜਿਹੜੇ ਲੋਕ ਕਰਜ਼ੇ ਦੇ ਥੱਲੇ ਪਿਸ ਰਹੇ ਨੇ, ਡਿਪਰੈਸ਼ਨ 'ਚ ਨੇ, ਘਰਾਂ 'ਚ ਮਾਯੂਸੀ ਹੈ, ਉਹਨਾਂ ਨੂੰ ਲੱਗੇਗਾ ਕਿ ਮਰ ਜਾਣ ਨਾਲ ਸਾਡਾ ਟੱਬਰ ਘੱਟੋ ਘੱਟ ਕਰਜ਼ੇ ਤੋਂ ਮੁਕਤ ਹੋ ਜਾਏਗਾ। ਸੋ ਇਹ ਇੱਕ, ਔਰ ਜਦੋਂ ਦਾ ਅਮਰਿੰਦਰ ਬਣਿਆ ਕੋਈ ਦਿਨ ਐਸਾ ਨਹੀਂ ਹੈ ਕਿ ਸੁਸਾਈਡ ਨਾ ਹੁੰਦੇ ਹੋਣ ਕਿਸਾਨਾਂ ਦੇ, ਔਰ ਕਈ ਵਾਰੀ ਤਾਂ 3-3 4-4 ਖਬਰਾਂ ਇੱਕੋ ਦਿਨ ਦੀਆਂ ਹੁੰਦੀਆਂ ਨੇ। ਸੋ ਲੇਕਿਨ ਮੈਂ ਇਹ ਸਮਝਦਾ ਹਾਂ ਵੀ ਉਹ ਸਿੱਖ ਜਿਹਨੇ ਦੇਸ਼ ਦਾ ਢਿੱਡ ਭਰਿਆ, ਜੈ ਜਵਾਨ ਜੈ ਕਿਸਾਨ, ਲਾਲ ਬਹਾਦਰ ਸ਼ਾਸਤਰੀ ਨੇ ਕਿਹਾ, ਸਾਡੇ ਵੀ ਟੱਪਦੇ ਹੁੰਦੇ ਸੀ, ਦੇਖੋ ਜੀ ਕਿਸਾਨ ਵੀ ਅਸੀਂ ਹੈ, ਜਵਾਨ ਵੀ ਅਸੀਂ ਹੈ, ਸਾਡੀ ਜੈ ਜੈਕਾਰ ਹੋ ਗਈ। ਹੁਣ ਇਹ ਤੁਸੀਂ ਆਪਣਾ ਹਾਲ ਦੇਖ ਲਓ ਕਿ 7,000 ਪ੍ਰਾਊਡ ਸਿੱਖ, ਕਿਸਾਨਾਂ 'ਚ ਕੋਈ ਹਿੰਦੂ ਨਹੀਂ ਹੈ ਪੰਜਾਬ 'ਚ, ਥੋੜੀ ਬਹੁਤ ਖੇਤੀਬਾੜੀ ਮਲੇਰਕੋਟਲੇ 'ਚ ਮੁਸਲਮਾਨ ਕਰਦੇ ਨੇ, ਲੇਕਿਨ ਹੁਣ ਇਹ ਇੰਨੀ ਵੱਡੀ ਫਿਗਰ ਹੈ ਜੇ ਤੁਸੀਂ ਇਹਨੂੰ ਹੀ ਮੰਨ ਲਓ ਓਵਰ ਦਾ ਮਤਲਬ ਹੈ ਵੀ 7,000 ਤੇ ਗਿਣਤੀ ਖੜੀ ਨਹੀਂ ਹੈ ਤੇ ਫਿਰ ਅਸੀਂ ਕਿਵੇਂ, ਸਾਡੇ ਉਹ ਭੈਣ ਭਰਾ, ਜਿਵੇਂ ਪਿਛਲੇ ਦਿਨਾਂ 'ਚ ਕੋਈ ਚਰਚਾ ਕਰ ਰਿਹਾ ਸੀ ਕਿਸੇ ਨਾਲ, ਉਹਨੂੰ ਕਹਿੰਦਾ ਜੀ ਪੰਜਾਬ ਤੀਜੀ ਖੁਸ਼ਹਾਲ ਸਟੇਟ ਹੈ ਪੰਜਾਬ ਭਾਰਤ ਦੀ, ਇੰਨਾ ਉੱਥੇ ਜਾਓ, ਲਹਿ ਲਹਾਂ ਦੀਆਂ ਫਸਲਾਂ, ਔਰ ਇੱਥੇ ਸਭ ਕੁਝ ਐਵੇਂ, ਕਿਹੜੇ ਖਾਲਿਸਤਾਨ ਦੀ, ਸਭ ਉੱਥੇ ਬੜੇ ਖਾਂਦੇ ਪੀਂਦੇ ਸਰਦੇ, ਔਰ ਇਹ ਐਵੇਂ ਇੱਥੇ ਹੀ ਇਹਨਾਂ ਨੂੰ ਸਿੱਖਾਂ ਨੂੰ ਚਲੂਣੇ ਲੜਦੇ ਨੇ, ਉਹਨੇ ਕਿਹਾ ਕਿਸੇ ਦੇ ਸਾਹਮਣੇ। ਔਰ ਹੁਣ ਇਹ ਪਾਰਟ ਜਿਹੜਾ ਤੁਸੀਂ ਇੱਧਰ ਦੇਖ ਲਓ ਤੇ ਇਹ ਹੁਣ ਚੀਫ ਮਿਨਿਸਟਰ ਦੀ ਫਿਗਰ ਦੇਖ ਲਓ ਕਿ ਵੀ ਇਹ ਹਾਲ ਹੈ, ਔਰ ਇਹ ਹੈ ਜਿਹਨੂੰ ਗੁਲਾਮੀ ਕਹਿੰਦੇ ਨੇ, ਕਿ ਗੁਲਾਮੀ ਦੇ ਵਿੱਚ ਅਲਟੀਮੇਟਲੀ ਤੁਹਾਡੇ ਕੋਲ ਤੁਹਾਡਾ ਕੀ ਹਾਲ ਹੋ ਜਾਂਦਾ ਹੈ। ਔਰ ਸਿੱਖਾਂ ਵਰਗੇ, ਔਰ ਸਾਡੇ ਸਿੱਖ ਧਰਮ 'ਚ ਵੀ ਜਿਵੇਂ ਇਸਲਾਮ 'ਚ ਆਤਮਘਾਤੀ ਮਹਾਪਾਪੀ ਕਹਿੰਦੇ ਨੇ ਇਹ, ਕਿ ਭਾਈ ਇਹ ਇੱਕ ਪਾਪ ਹੈ, ਬਹੁਤ ਵੱਡਾ ਪਾਪ ਹੈ, ਇਹਦੀ ਕੋਈ ਰਿਲੀਜੀਅਸ ਸੈਂਕਸ਼ਨ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਕਿਸ ਹੱਦ ਤੱਕ ਡੈਸਪਰੇਸ਼ਨ ਹੈ ਕਿ ਤੁਸੀਂ ਈਵਨ ਆਪਣੇ ਮਜ਼ਹਬ ਦੀ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਵੀ ਤੁਸੀਂ ਫਲਾਊਟ ਕਰਕੇ ਕਰ ਰਹੇ ਹੋ। ਸੋ ਹੁਣ ਇਹ ਤੋਂ ਅੰਦਾਜ਼ਾ ਇਹ ਲਾ ਲਓ ਕਿ ਭਾਈ ਆਜ਼ਾਦੀ ਕਿਉਂ ਜ਼ਰੂਰੀ ਹੈ, ਔਰ ਜੇ ਅਸੀਂ ਖਾਲਿਸਤਾਨ ਆਜ਼ਾਦ ਨਹੀਂ ਕਰਾ ਸਕਾਂਗੇ ਤੇ ਇਹੀ ਕਹਾਣੀ ਜਿਹੜੀ ਹੈ ਵੱਡੇ ਲੈਵਲ ਦੇ ਉੱਤੇ ਜਿਹੜੀ ਆ ਉਹ ਪਸਰਦੀ ਚਲੀ ਜਾਏਗੀ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਦਾ ਸ਼ਬਦ ਚੁਣਿਆ, ਵਾਜਾ ਮਤ ਪਖਾਵਜ ਭਾਓ, ਹੋਏ ਆਨੰਦ ਸਦਾ ਮਨ ਚਾਓ, ਇਹਾ ਭਗਤ ਇਹੋ ਤਪ ਤਾਓ, ਇਤ ਰੰਗ ਨਾਚੋ ਰਖ ਰਖ ਪਾਓ। ਇਸ ਦੇ ਵਿੱਚ ਜਿਹੜਾ ਅਲੰਕਾਰ ਹੈ ਉਹ ਡਾਂਸ ਦਾ ਹੈ, ਕਿਉਂਕਿ ਡਾਂਸ ਦੇ ਵੇਲੇ ਇੱਕ ਵਾਜਾ ਵਜਾ ਰਿਹਾ ਹੈ, ਇੱਕ ਤਬਲਾ ਵਜਾ ਰਿਹਾ ਹੁੰਦਾ ਹੈ ਤੇ ਕੋਈ ਨੱਚ ਰਿਹਾ ਹੁੰਦਾ ਹੈ, ਔਰ ਇਹ ਸਾਰਾ ਈਵਨ ਰਾਸ ਲੀਲਾ ਜਿਹੜੀ ਕ੍ਰਿਸ਼ਨ ਜੀ ਦੀ ਗੋਪੀਆਂ ਦੇ ਨਾਲ ਰਾਸ ਲੀਲਾ ਸੀ, ਉਹਦੇ 'ਚ ਵੀ ਇਹੀ ਤੌਰ ਤਰੀਕਾ, ਉਹਨੂੰ ਭਾਵੇਂ ਧਾਰਮਿਕ ਰੰਗ ਦੇ ਕੇ ਕੀਤਾ ਜਾਂਦਾ, ਅਪਣਾਇਆ ਜਾਂਦਾ ਸੀ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਮਤ ਨੂੰ, ਆਪਣੀ ਅਕਲ ਨੂੰ ਵਾਜਾ ਬਣਾਓ, ਪਖਾਵਜ ਤਬਲੇ ਨੂੰ ਕਹਿੰਦੇ ਨੇ, ਭਾਓ ਪਿਆਰ ਨੂੰ ਕਹਿੰਦੇ ਨੇ, ਕਿ ਪਿਆਰ ਦਾ ਤਬਲਾ, ਮਤ ਦਾ ਵਾਜਾ, ਔਰ ਉਸ ਦੇ ਨਾਲ ਜਦੋਂ ਤੁਹਾਡੇ ਅੰਦਰ ਭਾਉ ਹੈ, ਪਿਆਰ ਹੈ, ਸਦਾ ਹੋਏ ਆਨੰਦ ਸਦਾ ਮਨ ਚਾਓ, ਤੁਹਾਡੇ ਅੰਦਰ ਉਸ ਵਾਹਿਗੁਰੂ ਦੇ ਪਿਆਰ ਦਾ, ਆਨੰਦ ਦਾ ਚਾਅ ਹੋਏਗਾ, ਇਹਾ ਭਗਤ ਇਹੋ ਤਪ ਤਾਓ, ਤੁਹਾਨੂੰ ਹੋਰ ਤਪ ਤਾਪਣ ਦੀ ਲੋੜ ਨਹੀਂ ਹੈ, ਮਨ 'ਚ ਭਾਉ ਹੋਏ ਔਰ ਜਿਹੜਾ ਅੰਦਰ ਜਿਹੜਾ ਉਸ ਰੱਬ ਦਾ ਪਿਆਰ ਹੋਏ, ਇਤ ਰੰਗ ਨਾਚੋ ਰਖ ਰਖ ਪਾਓ, ਜਿਵੇਂ ਹੁਣ ਨੱਚਣ ਵਾਲਾ ਪੈਰ ਐ ਘੁਮਾ ਘੁਮਾ ਕੇ ਰੱਖਦਾ ਕਿ ਵੀ ਇਵੇਂ ਤੁਸੀਂ ਫਿਰ ਜਿਹੜਾ ਉਸ ਵਾਹਿਗੁਰੂ ਦੇ ਆਨੰਦ 'ਚ ਜਿਹੜਾ ਜੀਵਨ ਰਾਹ ਦੇ ਉੱਤੇ ਤੁਰ ਤੁਰ ਕੇ ਉਹਦੀ ਯਾਦ ਦੇ ਵਿੱਚ, ਆਨੰਦ ਦੇ ਵਿੱਚ ਰਹੋ।
ਪੂਰੇ ਤਾਲ ਜਾਣੇ ਸਾਲਾਹ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਓ। ਕਿ ਭਾਈ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਰਹਿਣਾ ਆਨੰਦ ਚ ਹੈ, ਇਹੀ ਨੱਚਣਾ ਅਸਲੀ ਨੱਚਣਾ ਹੈ। ਬਾਕੀ ਜਿਹੜੇ ਦੁਨਿਆਵੀ ਨਾਚ ਨੇ ਇਹ ਤਾਂ ਐਵੇਂ ਮਨ ਨੂੰ ਰੰਗਣ ਦੇ ਲਈ ਨੇ, ਮਨੋਰੰਜਨ ਰੰਗਣ ਨੂੰ ਹੀ ਕਹਿੰਦੇ ਨੇ, ਔਰ ਇਹ ਇਹਨਾਂ ਦਾ ਕੋਈ ਮਤਲਬ ਨਹੀਂ। ਸਤ ਸੰਤੋਖ ਵਜੈ ਦੋਏ ਤਾਲ ਪੈਰੀ ਵਾਜਾ ਸਦਾ ਨਿਹਾਲ। ਜਿਹੜੇ ਰੱਬ ਦੀ ਯਾਦ ਵਿੱਚ ਹੁੰਦੇ ਨੇ ਉਹਨਾਂ ਦੇ, ਕਿਉਂਕਿ ਨੱਚਣ ਵਾਲਿਆਂ ਦੇ ਪੈਰਾਂ 'ਚ ਘੁੰਗਰੂ ਵੀ ਬੰਨੇ ਹੁੰਦੇ ਨੇ, ਤਾਲ ਘੁੰਗਰੂ ਨੂੰ ਛੈਣਿਆਂ ਨੂੰ ਕਹਿੰਦੇ ਨੇ, ਔਰ ਪੈਰੀ ਵਾਜਾ ਘੁੰਗਰੂ ਨੇ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਹੜੇ ਤੁਸੀਂ ਛੈਣੇ ਵਜਾਣੇ ਨੇ ਨਾਲ, ਉਹ ਸੱਤ ਤੇ ਸੰਤੋਖ ਦੇ, ਮਨ ਦੇ ਵਿੱਚ ਸੰਤੋਖ ਰੱਖੋ, ਸੱਚ ਨਾਲ ਜੁੜੋ, ਤੇ ਜਿਹੜੇ ਪੈਰਾਂ 'ਚ ਤੁਹਾਡੇ ਘੁੰਗਰੂ ਨੇ ਉਹ ਸਦਾ ਨਿਹਾਲ, ਹਮੇਸ਼ਾ ਆਨੰਦ ਦੇ ਵਿੱਚ ਰਹੋ, ਵਾਹਿਗੁਰੂ ਦੇ ਸ਼ੁਕਰਾਨੇ ਦੇ ਵਿੱਚ ਰਹੋ। ਰਾਗ ਨਾਦ ਨਹੀਂ ਦੂਜਾ ਭਾਓ ਇਤ ਰੰਗ ਨਾਚੋ ਰੱਖ ਰੱਖ ਪਾਓ। ਰੱਬ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਤੁਹਾਡੇ ਦਿਲ ਦੇ ਅੰਦਰ ਨਾ ਹੋਏ, ਔਰ ਇਸੇ ਤਰ੍ਹਾਂ ਪੈਰ ਰੱਖ ਰੱਖ ਕੇ ਰਸਤੇ ਨੂੰ ਸਮਝ ਕੇ ਜੀਵਨ ਦੀ ਵਾਟ ਨੂੰ ਤੁਰਨਾ, ਇਹ ਵਾਹਿਗੁਰੂ ਦਾ ਰੰਗ ਤੁਹਾਨੂੰ ਚੜਿਆ ਰਹੇ। ਭਾਓ ਫੇਰੀ ਹੋਵੇ ਮਨ ਚੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ ਲੇਟਨ ਲੇਟ ਜਾਣਾ ਤਨ ਸੁਆਹੋ ਇਤ ਰੰਗ ਨਾਚੋ ਰੱਖ ਰੱਖ ਪਾਓ। ਹੁਣ ਜਿਹੜਾ ਡਾਂਸਰ ਹੈ ਪਹਿਲਾਂ ਖੜੇ ਖੜੇ ਸਟੈਪ ਹੁੰਦਾ ਹੈ, ਫਿਰ ਟੇਢੇ ਹੋ ਕੇ ਹੁੰਦਾ ਹੈ, ਫਿਰ ਕਈ ਵਾਰੀ ਲੰਮੇ ਪੈ ਕੇ ਜਿਹੜੇ ਨੇ ਸਟੈਪ ਹੁੰਦੇ ਨੇ। ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਆ ਜਿਹੜੀ ਤੁਸੀਂ ਪੁਆਂਟਣੀ ਲੈਂਦੇ ਹੋ ਦੁਨਿਆਵੀ ਡਾਂਸ ਵਾਲੇ, ਇਹ ਭਾਓ ਫੇਰੀ, ਇਹ ਪੁਆਂਟਣੀ ਰੱਬ ਦੇ ਪਹਿਲਾਂ ਭਾਓ ਸੀ, ਪਿਆਰ ਹੈ, ਇਹ ਭਾਓ ਹੈ ਰੱਬ ਦੇ ਡਰ ਦੇ ਵਿੱਚ ਹੋਣਾ, ਔਰ ਤੁਹਾਡੇ ਮਨ ਦੇ ਵਿੱਚ ਇੱਕ ਸ਼ਾਂਤੀ ਆਏਗੀ, ਮਨ ਦੇ ਵਿੱਚ ਤੁਹਾਡੇ ਚਿੱਤ ਦੇ ਵਿੱਚ ਉਹਦੀ ਯਾਦ ਰਹੇਗੀ, ਔਰ ਬਹਿੰਦਿਆਂ ਉੱਠਦਿਆਂ ਨੀਤਾ ਨੀਤ ਸਦਾ ਹੀ ਉਸ ਦੀ ਯਾਦ ਜਿਹੜੀ ਹੈ ਤੁਹਾਡੀ ਪੁਆਂਟਣੀ ਹੋਏ। ਲੇਟਨ ਲੇਟ ਜਾਣਾ ਤਨ ਸਵਾ, ਜਦੋਂ ਤੁਸੀਂ ਲੇਟ ਕੇ ਕਰਨ ਵਾਲੇ ਨੇ ਤੁਸੀਂ ਇਹ ਮੰਨੋ ਕਿ ਅਲਟੀਮੇਟਲੀ ਤੁਹਾਡਾ ਤਨ ਡਿਸਟਰੋਏ ਹੋਣ ਵਾਲਾ, ਇਹਨੇ ਸਵਾ ਬਣਨਾ ਔਰ ਇਸ ਦੀ ਕੋਈ ਹੋਂਦ ਨਹੀਂ ਹੈ। ਲੇਟਨ ਲੇਟ ਜਾਣਾ ਤਨ ਸਵਾ ਇਤ ਰੰਗ ਨਾਚੋ ਰੱਖ ਰੱਖ ਪਾਓ, ਇਹ ਬਾਰ-ਬਾਰ ਯੂਜ਼ ਹੋਇਆ ਹੈ ਹਰ 4 ਲਾਈਨਾਂ ਤੋਂ ਬਾਅਦ। ਸਿੱਖ ਸਭਾ ਦੀਖਿਆ ਕਾ ਭਾਓ ਗੁਰਮੁਖ ਸੁਣਨਾ ਸਾਚਾ ਨਾਓ ਨਾਨਕ ਆਖਣ ਵੇਰਾ ਵੇਰ ਇਤ ਰੰਗ ਨਾਚੋ ਰੱਖ ਰੱਖ ਪੈ। ਸਿੱਖ ਸਭਾ, ਇਹ ਪਹਿਲੀ ਵਾਰ ਮੈਨੂੰ ਇਹ ਸ਼ਬਦ ਜਿਹੜਾ ਉਸ ਦਾ ਆਇਆ। ਅਸੀਂ ਯੂਜੂਅਲੀ ਸਿੰਘ ਸਭਾ ਦੇ ਤੌਰ ਤੇ ਗੁਰਦੁਆਰਿਆਂ ਦੇ ਨਾਂ ਨੇ ਜਾਂ ਸਤਸੰਗ ਅਸੀਂ ਕਹਿੰਦੇ, ਤੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਤਸੰਗ ਹੈ ਉਹਦੇ ਲਈ ਸ਼ਬਦ ਸਿੱਖ ਸਭਾ ਚੁਣਿਆ ਕਿ ਸਿੱਖ ਸਭਾ ਦੀਖਿਆ ਕਾ ਭਾਓ, ਕਿ ਤੁਸੀਂ ਸਤਸੰਗ ਦੇ ਵਿੱਚ ਆਓ, ਗੁਰੂ ਦੇ ਉਪਦੇਸ਼ ਦਾ ਪਿਆਰ ਤੁਹਾਡੇ ਅੰਦਰ ਵਸੇ। ਦੀਖਿਆ ਹੁੰਦਾ ਹੈ ਉਪਦੇਸ਼, ਗੁਰਮੁਖ ਸੁਣਨਾ ਸਾਚਾ। ਤੁਸੀਂ ਜਦੋਂ ਗੁਰਮੁਖ ਹੁੰਦੇ ਹੋ ਫਿਰ ਤੁਹਾਡੇ ਲਈ ਸਿਰਫ ਤੇ ਸਿਰਫ ਸੱਚਾ ਨਾਮ ਸੁਣਨਾ, ਉਹਦੇ ਨਾਲ ਜੁੜਨਾ ਹੀ ਜਿਹੜਾ ਉਹ ਅਹਿਮੀਅਤ ਰੱਖਦਾ ਹੈ। ਨਾਨਕ ਆਖਣ ਵੇਰਾ ਵੇਰ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਉਸ ਸੱਚੇ ਨਾਮ ਨੂੰ ਜਿਹੜਾ ਤੁਸੀਂ ਸੁਣਿਆ, ਜਿਹੜੇ ਗੁਰੂ ਪਿਆਰ ਦੀ ਦੀਖਿਆ ਲਈ ਹੈ, ਵੇਰਾ ਵੇਰ ਮੁੜ ਮੁੜ ਕੇ ਆਖੋ ਇਤ ਰੰਗ ਨਾਚੋ ਰੱਖ ਰੱਖ ਪੈਰ। ਔਰ ਇਹੀ ਤੁਹਾਡਾ ਉਸ ਰੱਬ ਦਾ ਨਾਮ ਬਾਰ-ਬਾਰ ਲੈਣਾ, ਆਨੰਦ ਵਿੱਚ ਹੋਣਾ ਹੀ ਤੁਹਾਡਾ ਜਿਹੜਾ ਹੈ ਉਹ ਬਾਰ-ਬਾਰ ਉਸ ਨੂੰ ਯਾਦ ਕਰਨਾ ਹੀ ਤੁਹਾਡਾ ਜੀਵਨ ਦਾ ਪ੍ਰਯੋਜਨ ਹੋਏ। ਜੀ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।